हाल है? बहुत वधिया भाजी। बलजीत कित्थे बैठा आके हुण? इस वेले 6 ਚੱਕ 5 ਵੜ बैठा जी। ਕਿਹੜਾ ਜ਼ਿਲ੍ਹਾ? ਇਹ ਜ਼ਿਲ੍ਹਾ ਫੈਸਲਾਬਾਦ। ਤੇ ਇਹ ਬੈਠਾ ਕਿੱਥੇ ਆ ਇਸ ਵੇਲੇ? ਇਹ ਬੈਠਾ ਆਪਣੇ ਨਾਸਰ ਢਿੱਲੋਂ ਹੋਣਾ ਦੇ ਚਾਚਾ ਜੀ ਕੋਲ, ਉਹਨਾਂ ਦੀ ਹਵੇਲੀ। ਅੱਛਾ, ਹਾਂਜੀ। ਕਿੱਦਣ ਦੇ ਆਏ ਹੋ ਅਮਰੀਕਾ ਤੋਂ? ਅਮਰੀਕਾ ਤੋਂ ਭਾਜੀ ਮੈਂ ਆਇਆ ਸੀਗਾ 10 ਜੂਨ ਨੂੰ ਤੇ ਇੱਧਰ ਜਿਹੜਾ ਆਇਆ ਮੈਂ ਜੀ ਪਰਸੋਂ ਆਪਣੇ ਜਿੱਦਣ ਨਗਰ ਕੀਰਤਨ ਗਿਆ। ਅੱਛਾ ਅੱਛਾ। ਹਾਂਜੀ, ਲੈਂਦੇ ਪੰਜਾਬ ਪਹਿਲੀ ਤਰੀਕ ਨੂੰ ਆਇਆ ਸੀ ਸ਼ਾਮ ਨੂੰ। ਕਿਵੇਂ ਦਾ ਮਾਹੌਲ ਹੈ ਇੱਥੇ? ਮਾਹੌਲ ਬਹੁਤ ਵਧੀਆ ਆ। ਪਹਿਲਾਂ ਤਾਂ ਜਿੱਦਾਂ ਹੀ ਕਹ ਲਓ ਕਿ ਬਾਰਡਰ ਦੇ ਉੱਤੇ ਜਿੱਥੇ ਪਰੇਡ ਹੁੰਦੀ ਆ ਐਂਟਰ ਹੋਇਆ ਨਨਕਾਣਾ ਸਾਹਿਬ ਤੋਂ, ਜਿਹੜਾ ਨਗਰ ਕੀਰਤਨ ਗਿਆ ਸੀ ਲੈਂਦੇ ਪੰਜਾਬ, ਉਹਦੇ ਦਰਸ਼ਨ ਹੋਏ। ਤੇ ਉਦੋਂ ਬਾਅਦ ਹੀ ਲਵਲੀ ਭਾਜੀ ਉੱਥੇ ਹੀ ਖੜੇ ਸੀਗੇ ਜਿੱਥੇ ਪਰੇਡ ਹੁੰਦੀ ਆ ਗੇਟ ਤੇ। ਉਦੋਂ ਗਾਹਾਂ ਆਪਣੇ ਨਾਸਰ ਸਾਹਿਬ ਜਿਹੜੇ ਇਸ ਵੇਲੇ ਵੀਡੀਓ ਬਣਾ ਰਹੇ ਆ, ਇਹ ਗਾਹਾਂ ਮਾਈਕ ਲੈ ਕੇ ਤੇ ਬਣਾ ਰਹੇ ਸੀ ਵੀਡੀਓ। ਇਹਨਾਂ ਨਾਲ ਮੁਲਾਕਾਤ ਹੋਈ ਆ ਤੇ ਉੱਥੋਂ ਫਿਰ ਬਸ ਨਾਲ ਹੀ ਹੁਣ ਚੱਲ ਹੀ ਇਹਨਾਂ ਦੇ ਨਾਲ ਹੀ। ਅੱਛਾ, ਹੁਣ ਜਿਵੇਂ ਆਪਾਂ ਕੱਲ ਪਰਸੋਂ ਵੀ ਫਿਰਦੇ ਰਹੇ ਹਾਂ, ਹਾਂਜੀ, ਤੇ ਮਿਲੇ ਲੋਕਾਂ ਨੂੰ ਕਿਸ ਤਰ੍ਹਾਂ ਦੇ ਕੀ ਫੀਲ ਹੋਇਆ? ਬਹੁਤ ਵਧੀਆ ਮਹਿਸੂਸ ਹੁੰਦਾ, ਬਹੁਤ ਵਧੀਆ ਪਿਆਰ ਸਤਿਕਾਰ ਮਿਲਦਾ। ਜਿੱਦਾਂ ਕਹਿ ਲਓ ਕਿ ਜਦੋਂ ਆਪਾਂ ਲਹਿੰਦੇ ਪੰਜਾਬ ਆਉਣੇ, ਚੜ੍ਹਦੇ ਪੰਜਾਬ ਤੋਂ ਜਿਹੜੀ ਬੋਲੀ ਮਤਲਬ ਪੰਜਾਬੀ ਬੋਲਦੇ ਆ, ਉੱਥੇ ਆਪਣੀ ਆਬਾਦੀ ਜਿੱਦਾਂ ਕਹਿ ਲਓ ਕਿ ਪੌਣੇ 3 ਕਰੋੜ ਆ, ਜਾਂ ਕਹਿ ਲਓ ਕਿ 3 ਕਰੋੜ ਬੰਦੇ ਹੋਣਗੇ ਪੰਜਾਬੀ ਬੋਲਣ ਵਾਲੇ। ਤੇ ਲਹਿੰਦੇ ਪੰਜਾਬ ਦੇ ਵਿੱਚ ਕਹਿ ਲਓ ਕਿ ਆਬਾਦੀ ਜਿਹੜੀ ਆ ਵੀ 10-11 ਕਰੋੜ ਪੰਜਾਬੀ ਬੋਲਣ ਵਾਲੀ ਆ। ਸਿਰਫ ਜਿਹੜਾ ਫਰਕ ਹੁੰਦਾ ਵੀ ਉੱਥੇ ਸਾਈਨ ਜਿਹੜੇ ਆ ਪੰਜਾਬੀ ਤੇ ਅੰਗਰੇਜ਼ੀ 'ਚ ਆ, ਇੱਧਰ ਉਰਦੂ ਦੇ ਵਿੱਚ ਤੇ ਅੰਗਰੇਜ਼ੀ 'ਚ ਆ। ਬਾਕੀ ਇੱਧਰ ਸਲਵਾਰਾਂ ਕਮੀਜ਼ਾਂ ਪਾਈਆਂ ਹੁੰਦੀਆਂ ਬਾਈਆਂ ਨੇ, ਉੱਧਰ ਆਪਾਂ ਕਮੀਜ਼ ਪਜਾਮੇ ਪਾਏ ਹੁੰਦੇ ਆ। ਉਹੀ ਬੋਲੀ ਆ, ਸਭ ਕੁਝ ਉਹੀ ਉੱਦਾਂ ਹੀ। ਘਰ ਆ, ਗਲੀਆਂ, ਸਭ ਖੇਤੀਬਾੜੀ, ਦਰਖਤ ਲੱਗੇ ਆ, ਬਹੁਤ ਵਧੀਆ। ਤੇ ਪਿਆਰ ਮੁਹੱਬਤ ਬਹੁਤ ਦਿੰਦੇ ਆ। ਜਿੱਥੇ ਵੀ ਜਾਈਏ, ਕਿਤੇ ਰੈਸਟੋਰੈਂਟ ਚਲ ਜਾਈਏ, ਪੰਪ ਤੇ ਚਲ ਜਾਈਏ, ਜਿੱਥੇ ਵੀ ਆਵਾਮ ਹੁੰਦੀ ਆ। ਪੰਪ ਤੇ ਜਿੱਥੇ ਗਏ ਉਹਦਾ? ਹਾਂ, ਆਪਾਂ ਗਏ ਸੀਗੇ ਜੇਲਮ ਕੱਲ, ਤੇ ਜਿੱਥੇ ਉੱਥੇ ਪੰਪ ਤੇ ਤੇਲ ਪਵਾਇਆ ਤੇ ਉਹ ਮੈਨੇਜਰ ਹੁਣ ਬਾਹਰ ਆ ਗਿਆ ਤੇ ਕਹਿੰਦੇ ਵੀ ਚਾਹ ਪਾਣੀ ਪੀਓ, ਠੰਡਾ ਪਾਣੀ ਪੀਓ, ਉਦੋਂ ਬਗੈਰ ਜਾਣ ਨਹੀਂ ਦੇਣਾ। ਜਿੱਥੇ ਵੀ ਜਾਈਏ ਵੀ ਆ ਕੇ ਵੀ ਕਹਿੰਦੇ ਵੀ ਫੋਟੋ ਖਿੱਚਣੀ ਆ ਨਾਲ, ਤੇ ਫੇਰ ਜਾਣ ਦਿੰਦੇ ਆ। ਪੱਗ ਨੂੰ ਸਲਾਮਾਂ, ਸੱਚੇ ਪਾਤਸ਼ਾਹ ਗੁਰੂ ਮਹਾਰਾਜ ਨੇ ਜਿਹੜੀ ਦਸਤਾਰ ਬਖਸ਼ੀ ਹੈ, ਇਹਦੇ ਕਰਕੇ ਪਹਿਚਾਣ ਆ ਜਿਹੜੀ, ਉਹਦੇ ਕਰਕੇ ਸਾਰੇ ਬਹੁਤ ਮਾਣ ਸਤਿਕਾਰ ਦਿੰਦੇ ਆ ਜੀ। ਅੱਛਾ, ਇਹਦੇ ਇੱਥੇ ਬਲਜੀਤ ਇੱਕ ਹੋਰ ਗੱਲ ਵੀ ਜਿਵੇਂ ਉਧਰ ਜਦੋਂ ਇੱਧਰ ਆਉਣ ਲੱਗੇ ਸੋ ਕੋਈ ਇਹ ਇਸ ਤਰ੍ਹਾਂ ਵੀ ਹੁੰਦਾ ਵੀ ਕੋਈ ਲੋਕ ਆਂਦੇ ਵੀ ਉਧਰ ਨਹੀਂ ਜਾਣਾ ਯਾਰ, ਉਹ ਇਸ ਤਰ੍ਹਾਂ? ਬਿਲਕੁਲ, ਹਾਂ ਬਿਲਕੁਲ ਹੁੰਦਾ। ਇਹ ਐਵੇਂ ਕੋਈ ਕਵੇ ਨਾ ਕਵੇ, ਜਿੱਦਾਂ ਕਹਿ ਲਓ ਕਿ ਕਈ ਤਾਂ ਐਂ ਸੋਚਦੇ ਆ ਵੀ ਜਿੱਦਾਂ ਵੀ ਪਾਸਪੋਰਟ ਆ ਸਾਡੇ ਕੋਲ ਜੀ, ਪਾਸਪੋਰਟ ਦੇ ਉੱਤੇ ਜੇ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਤੇ ਮੁੜ ਕੇ ਸਾਤੋਂ ਕਿਸੇ ਹੋਰ ਕੰਟਰੀ ਦਾ ਵੀਜ਼ਾ ਨਹੀਂ ਲੱਗਣਾ, ਹੈ ਨਾ। ਇਹ ਵੀ ਗੱਲ ਦਿਮਾਗਾਂ 'ਚ ਆਉਂਦੀ ਆ ਤੇ ਇਹ ਵੀ ਕਹਿੰਦੇ ਉੱਧਰ ਨਾ ਜਾਓ। ਇੱਕ ਡਰ ਜਿਹਾ ਦਾ ਮਾਹੌਲ ਬਣਿਆ ਹੋਇਆ ਹੁੰਦਾ। ਪਰ ਮੈਂ ਕਹਿੰਦਾ ਹੁਣ ਅੱਗੇ ਵੀ ਜੀ ਦੇਖੋ ਜੀ ਵੀ ਪਾਕਿਸਤਾਨ ਦੀ ਜਿਹੜੀ ਆਵਾਮ ਦੀ ਜਿਹੜੀ ਆਬਾਦੀ ਇੱਧਰ 20-21 ਕਰੋੜ ਦੀ ਆਬਾਦੀ ਆ, ਤੇ ਪਾਕਿਸਤਾਨ ਦੇ ਜਿਹੜੇ ਸਿਟੀਜ਼ਨਸ ਆ ਜਿਹਨਾਂ ਕੋਲ ਪਾਕਿਸਤਾਨੀ ਪਾਸਪੋਰਟ ਆ, ਵੀ ਦੁਨੀਆ ਦਾ ਕੋਈ ਮੁਲਕ ਨਹੀਂ ਹੈਗਾ ਇਹੋ ਜਿਹਾ ਜਿੱਥੇ ਉਹ ਨਾ ਗਏ ਹੋਣ। ਤੇ ਜੇ ਇੱਥੇ ਦੇ ਸਿਟੀਜ਼ਨ ਹੋ ਕੇ ਉਹ ਬਾਹਰਲੇ ਮੁਲਕਾਂ 'ਚ ਜਾ ਸਕਦੇ, ਤੇ ਆਪਾਂ ਨੂੰ ਮਤਲਬ ਸਿਰਫ ਵੀਜ਼ਾ ਲੱਗ ਕੇ ਤੇ ਇਹ ਕਹਿਣਾ ਵੀ ਮੁੜ ਕੇ ਕਿਸੇ ਹੋਰ ਮੁਲਕ ਦਾ ਵੀਜ਼ਾ ਨਹੀਂ ਲੱਗ ਸਕਦਾ, ਇਹ ਮੇਰੇ ਖਿਆਲ ਨਾਲ ਬਹੁਤ ਇੱਕ ਗਲਤਫਹਿਮੀ ਜਿਹੀ ਆ। ਤੇ ਮਤਲਬ ਬਾਕੀ ਹੈ ਵੀ ਉਹ ਜਿਹੜਾ ਮਤਲਬ ਮਨ 'ਚ ਝਾਕਾ ਹੁੰਦਾ ਜਾਂ ਡਰ ਜਿਹਾ ਹੁੰਦਾ, ਜਿਹੜਾ ਵੀ ਨਹੀਂ ਜੀ ਇੱਦਾਂ ਹੋ ਜੂ ਉੱਦਾਂ ਹੋ ਜੂ, ਮਤਲਬ ਇੱਦਾਂ ਦੀ ਮੈਨੂੰ ਕੋਈ ਗੱਲ ਨਹੀਂ ਲੱਗੀ। ਉੱਥੋਂ ਵੀ ਜਦੋਂ ਨਗਰ ਕੀਰਤਨ ਜਾਣ ਡਿਆ ਸੀਗਾ ਆਪਣੇ ਲਹਿੰਦੇ ਪੰਜਾਬ ਉੱਧਰ, ਤੇ ਸੜਕਾਂ ਬੰਦ ਸੀਗੀਆਂ, ਫੇਰ ਵੀ ਮੈਂ ਜਦੋਂ ਉੱਥੇ ਕਿਹਾ ਆਪਣੇ BSF ਵਾਲੇ ਸੀ ਜਾਂ ਗਾਂ ਸਿਕਿਉਰਿਟੀ ਫੋਰਸ ਸੀ, ਮੈਂ ਕਿਹਾ ਵੀ ਮੈਂ ਭਾਜੀ ਪਾਕਿਸਤਾਨ ਜਾਣਾ, ਤੇ ਬਿਲਕੁਲ ਟ੍ਰੈਫਿਕ ਬੰਦ ਸੀ, ਕਿਸੇ ਨੂੰ ਨਹੀਂ ਸੀ ਜਾਣ ਦਿੰਦੇ। ਤੇ ਇੱਕ ਬੈਗ ਸੀ ਮੇਰੇ ਕੋਲ ਗੱਡੀ ਦੇ ਵਿੱਚ, ਤਾਂ ਮੈਨੂੰ ਉਹਨਾਂ ਨੇ ਰਾਹ ਖੋਲ੍ਹਤਾ ਵੀ ਕਹਿੰਦੇ ਤੁਹਾਨੂੰ ਤਾਂ ਰੋਕ ਹੀ ਨਹੀਂ ਰਿਹਾ ਜੀ, ਜਾਓ ਜੀ। 2 ਜਗ੍ਹਾ ਮਤਲਬ ਬਿਲਕੁਲ ਟ੍ਰੈਫਿਕ ਦੇ ਲਈ ਉਹ ਬੰਦ ਸੀਗਾ, ਪਰ ਫੇਰ ਵੀ ਉਹਨਾਂ ਨੇ ਸਾਨੂੰ ਸਾਡੀ ਗੱਡੀ ਨੂੰ ਜਾਣ ਦਿੱਤਾ। ਅੱਗੇ ਆਈਆਂ ਇਮੀਗ੍ਰੇਸ਼ਨ ਹੋਈ ਆ, ਮਾੜਾ ਮੋਟਾ ਜੋ ਉਹਨਾਂ ਦੀ ਫਾਰਮੈਲਿਟੀਜ਼ ਹੁੰਦੀ ਪੁੱਛਗਿੱਛ ਹੋਈ ਆ, ਗੱਡੀ ਤੋਂ ਬਿਠਾ ਕੇ ਉਹਦੇ ਵਿੱਚ ਬੱਸ ਦੇ ਵਿੱਚ ਬਿਲਕੁਲ 0 ਪੁਆਇੰਟ ਜਿੱਥੇ ਪਰੇਡ ਹੁੰਦੀ ਆ, ਗੇਟ ਖੁੱਲ੍ਹਦੇ ਬੰਦ ਹੁੰਦੇ ਆ, ਤੇ ਉੱਥੇ ਆ ਕੇ ਛੱਡੇ ਆ। ਉੱਧਰ ਪਾਸਪੋਰਟ ਦਿਖਾ ਲਿਆ ਤੇ ਮਤਲਬ ਇੱਧਰ ਆ ਗਿਆ। ਇੱਧਰ ਵੀ ਉਹੀ ਜੋ ਕੁਛ ਹੁੰਦਾ ਵੀ ਮਤਲਬ ਵੀ ਹਾਂਜੀ ਹਾਂਜੀ ਬਹੁਤਾ ਫਰਕ ਨਹੀਂ ਲੱਗਾ? ਨਹੀਂ, ਬਹੁਤਾ ਫਰਕ ਨਹੀਂ ਲੱਗਾ। ਜੋ ਉੱਧਰ ਆ ਮਤਲਬ ਹਸਮੁਖ ਮਤਲਬ ਵੀ ਸਾਰਾ ਕੁਝ ਉਹੀ ਆ, ਕੋਈ ਏਡਾ ਨਹੀਂ ਹੈਗਾ। ਹਾਂਜੀ, ਨਹੀਂ ਤੇ ਹੁਣ ਉਹ ਜਿਹੜੇ ਆਂਦੇ ਸੀ ਵੀ ਜਾਣਾ ਨਹੀਂਗਾ, ਮਤਲਬ ਹੁਣ ਉਹਨਾਂ ਨੂੰ ਜਾ ਕੇ ਦੱਸੂਗਾ। ਦੱਸਿਆ ਤਾਂ ਮੈਂ ਪਹਿਲਾਂ ਵੀ ਸੀਗਾ, ਹੁਣ ਜਾ ਕੇ ਜਦੋਂ ਹੋਰ ਗੱਲਾਂ ਦੱਸੂਗਾ ਫੇਰ ਉਹਨਾਂ ਦਾ ਵੀ ਮਨ ਕਰੂਗਾ ਵੀ ਇਹ ਸਾਡੀ ਬਰਾਦਰੀ ਆ। ਬਿਲਕੁਲ ਜੀ, ਹਾਂਜੀ, ਵੀ ਅਸੀਂ ਬਰਾਦਰੀ ਆਹੀ ਤੇ ਭਰਾ ਸਮਝਨੇ ਆ ਵੀ ਅਸੀਂ ਜਿਹੜੇ ਮੁਸਲਮਾਨ ਜਦੋਂ ਹੋਏ ਆ ਉਦੋਂ ਤੁਸੀਂ ਸਿੱਖ, ਹਾਂਜੀ, ਅਸੀਂ ਸਿੱਖੋਂ ਮੁਸਲਮਾਨ ਹੋਏ ਆ। ਹਾਂਜੀ, ਹਾਂਜੀ, ਬਰਾਦਰੀ ਆ ਤਕਰੀਬਨ ਸਾਡੇ ਢਿੱਲੋਂ ਬਰਾਦਰੀ ਆ, ਪੰਜੋੜ ਚੋਂ ਆਏ ਆ। ਹਾਂਜੀ, ਹਾਂਜੀ, ਉੱਥੇ ਵੀ ਸਾਡੀ ਬਰਾਦਰੀ, ਜਿੰਨੇ ਸਿੱਖ ਬੈਠੇ ਸਾਰੀ ਸਾਡੀ ਬਰਾਦਰੀ। ਬਿਲਕੁਲ। ਕਿਹੜਾ ਪਿੰਡ ਆ ਪਿੱਛੇ ਪੰਜਵੜ? ਅੱਛਾ, ਤੇ ਆਪਣੇ ਕਿੱਥੋਂ ਜਾ ਕੇ ਪੀੜੀ ਮਿਲਦੀ ਆ? ਇਹ ਸਾਡੀ ਜਾ ਕੇ ਇਧਰ ਨਹੀਂ, ਸਾਡੇ ਬਾਬੇ 3 ਸੀ ਜਿਹੜਾ ਸਾਨੂੰ ਦੱਸਦੇ ਆ। 3 ਚੋਂ ਇੱਕ ਬਾਬੇ ਦੀ ਔਲਾਦ ਅਸੀਂ ਆ, 2 ਉੱਥੇ ਬੈਠੇ। 2 ਉੱਥੇ ਬੈਠੇ। ਅੱਛਾ, ਜਿਹੜੀ ਮਾਲੂਮਾਤ ਸਾਡੀ ਆ। ਹਾਂਜੀ, ਤੇ ਆ ਮੁੰਡਾ ਆਇਆ ਆਪਣੇ ਕੋਲ,
ਤੇ ਕਿਵੇਂ ਲੱਗ ਰਿਹਾ? ਇਹ ਸਾਨੂੰ ਤੇ ਬੜਾ ਸੋਹਣਾ ਲੱਗਣ ਡਿਆ। ਸਾਨੂੰ ਤੇ ਇਹ ਹੀ ਲੱਗਦਾ ਵੀ ਸਾਡੇ ਭਰਾ ਆ ਗਿਆ, ਅਸੀਂ ਮਸਲ ਲਾਲਾ 100 ਸਾਲ ਬਾਅਦ ਮਿਲੇ ਆ, ਅਸੀਂ ਕੋਈ 50 ਸਾਲ ਬਾਅਦ ਮਿਲਿਆ। ਅਸੀਂ ਤਾਂ ਉਧਰੋਂ ਕੋਈ ਬੰਦਾ ਆਵੇ, ਅਸੀਂ ਆਨੇ ਆ ਵੀ ਸਾਡੇ ਕੋਲ ਜਿਹੜੀ ਸ਼ੈ ਹੈਗੀ ਅਸੀਂ ਇਹਨੂੰ ਦੇ ਦਈਏ, ਜਿਹੜੀ ਸਾਨੂੰ ਚੰਗੀ ਲੱਗਦੀ ਨਾ ਸ਼ੈ, ਉਹ ਸਾਡਾ ਜੀ ਕਰਦਾ ਵੀ ਅਸੀਂ ਯਾਰ ਇਹਨੂੰ ਦਈਏ। ਇਹ ਸਾਡਾ ਭਰਾ ਆਖੇ ਵੀ ਇਹ ਯਾਰ ਚੰਗੇ ਆ ਸਾਡੇ ਭਰਾ। ਹਾਂਜੀ ਹਾਂਜੀ, ਪਿਆਰ ਕਰਦੇ। ਬਿਲਕੁਲ, ਅਸੀਂ ਤੇ ਪਿਆਰ ਕਰਦੇ। ਬਿਲਕੁਲ, ਅਸੀਂ ਤੇ ਟੀਵੀ ਤੇ ਕੋਈ ਵੇਖ ਲਈਏ ਤੇ ਉਹਨਾਂ ਨੂੰ ਆਖੀਦਾ ਯਾਰ ਸਾਡੀ ਬਰਾਦਰੀ ਭਰਾ ਸਾਡੇ। ਹਾਂਜੀ ਹਾਂਜੀ, ਸਾਨੂੰ ਤੇ ਇਸ ਗੱਲ ਨਾਲ ਕੋਈ ਨਹੀਂ। ਹਾਂਜੀ, ਅਸੀਂ ਇਹਨਾਂ ਦੀ ਫਿਲਮਾਂ ਤੁਹਾਡੀਆਂ ਵੇਖਦੇ ਆ, ਏਡੇ ਸ਼ੌਕ ਨਾਲ ਵੇਖਦੇ ਆ, ਹਾਂਜੀ ਹਾਂਜੀ, ਓਡੇ ਸ਼ੌਕ ਨਾਲ ਅਸੀਂ ਹਿੰਦੀ ਨਹੀਂ ਵੇਖਦੇ ਜਿੱਡੀ ਅਸੀਂ ਇਹ ਵੇਖਦੇ ਪੰਜਾਬੀ। ਹਾਂਜੀ ਹਾਂਜੀ, ਉਹਦੇ ਸਾਨੂੰ ਆਪਣਾ ਕਲਚਰ ਦਿਖਦਾ। ਬਿਲਕੁਲ ਜੀ, ਸਾਡੇ ਦਾਦਾ ਪੜਦਾਦਾ ਜਦੋਂ ਜਿਹੜਾ ਕੰਮ ਉਹ ਕਰਦੇ ਸੀ, ਸਾਨੂੰ ਅਸੀਂ ਹੁਣ ਉਹ ਵੇਖਣ ਦੇ ਆ ਵੀ ਉਹ ਕੀ ਸੀ। ਹਾਂਜੀ, ਵੀ ਪਿੰਡਾਂ 'ਚ ਸਾਡੀਆਂ ਦਾਦੀਆਂ ਪੜਦਾਦੀਆਂ ਸਾਡੀਆਂ ਕੀ ਕਰਦੀਆਂ, ਬਿਲਕੁਲ, ਤੇ ਹੁਣ ਤੇ ਉਹ ਕੰਮ ਹੀ ਨਹੀਂ ਰਹਿ ਗਏ। ਹਾਂਜੀ, ਬਾਹਰ ਸਾਨੂੰ ਚੰਗਾ ਲੱਗਦਾ। ਬਿਲਕੁਲ ਜੀ, ਪੈਸਾ ਥੋੜਾ ਸੀ, ਹਾਂਜੀ, ਪਿਆਰ ਬਹੁਤਾ ਸੀ। ਪਿਆਰ ਹੁਣ ਬਹੁਤਾ। ਕੁੜੀ ਆ ਵਾ ਪਿਆਰ ਘੱਟ ਆ, ਪੈਸਾ ਬਹੁਤਾ। ਪੈਸਾ ਬਹੁਤ ਆ। ਹਾਂਜੀ ਹਾਂਜੀ, ਪੈਸੇ ਮਗਰ ਦੌੜ ਬਹੁਤੀ। ਪੈਸੇ ਮਗਰ ਦੌੜ ਬਹੁਤੀ। ਲੱਗੀ। ਹਾਂਜੀ ਹਾਂਜੀ, ਤੇ ਹੋਣਾ ਪਿਆਰ ਚਾਹੀਦਾ। ਹੋਣਾ ਪਿਆਰ ਚਾਹੀਦਾ। ਬਾਕੀ ਐਡ ਕਰਨ ਗੱਲ ਇੱਕ ਵੀ ਠੀਕ ਆ ਵੀ ਮਤਲਬ ਵੀ ਲਕੀਰ ਪੈ ਗਈ ਹੈ, ਪਰ ਜਿਹੜੀ ਪੰਜਾਬੀ ਬੋਲੀ ਦੀ ਜਿਹੜੀ ਸਾਂਝ ਆ ਉਹਦੇ ਕਰਕੇ ਉਹ ਦਿਲਾਂ ਦੇ ਵਿੱਚ ਇੱਕ ਪਿਆਰ ਬਣਿਆ ਰਹਿੰਦਾ। ਵੀ ਜਿੱਦਾਂ ਹੁਣ ਆਪਣੇ ਚਾਚਾ ਜੀ ਹੁਣਾਂ ਨੇ ਦੱਸਿਆ ਵੀ ਪੰਜਾਬੀ ਫਿਲਮਾਂ ਬਹੁਤ ਸ਼ੌਂਕ ਨਾਲ ਬਹਿੰਦੇ ਆ। ਯਾਰ ਅਸੀਂ ਕੌਡੀ ਆ ਤੁਹਾਡੀ, ਉਹ ਹਾਂਜੀ, ਵੇਨੇ ਸਾਡੇ ਹਾਲ ਮੰਗੀ ਆ। ਹਾਂਜੀ ਹਾਂਜੀ, ਉਹ ਦੂਸਰਾ ਹੈਗਾ ਵਾ ਇੱਕ ਸੁਰ ਸਿੰਘ ਆ, ਕੀ ਇਹਨੂੰ ਆਂਦੇ ਆ, ਸਰਾਵਾਂ ਵਾਲਾ। ਸਰਾਵਾਂ ਵਾਲਾ। ਹਾਂਜੀ, ਇਹ ਮਤਲਬ ਸਾਰੇ ਸਾਨੂੰ ਇੰਜ ਲੱਗਦੇ ਆ ਵੀ ਜਿਵੇਂ ਉਹ ਸਾਡੇ ਆਪਣੇ ਆ। ਹਾਂਜੀ ਹਾਂਜੀ, ਹਾਂਜੀ, ਸਾਡੇ ਮੁੰਡੇ ਦੇ ਉਹ ਖੇਡਦੇ, ਅਸੀਂ ਆਨੇ ਵੀ ਸਾਡੇ ਦੋ ਪਿੰਡਾਂ ਦੇ ਡੇ ਖੇਡਣ। ਪਿੰਡਾਂ ਦੇ ਡੇ ਖੇਡਣ, ਬਿਲਕੁਲ। ਜਿਸ ਤਰ੍ਹਾਂ ਅਸੀਂ ਪੰਜਵੜੀਏ ਡੇ ਆ ਤੇ ਭੋਲੇ ਵਾਲੀਏ ਡੇ ਆ, ਹਾਂਜੀ ਹਾਂਜੀ, ਜਾਂ ਅਸੀਂ ਭੰਮੀਪੁਰੀ ਵਾਲੇ ਡੇ ਆ। ਹਾਂਜੀ, ਅਸੀਂ ਸਮਝਦੇ ਆ ਵੀ ਅਸੀਂ ਦੋ ਆਪਣੇ ਪਿੰਡ ਡੇ ਖੇਡਣ। ਬਿਲਕੁਲ ਜੀ। ਹਾਂਜੀ, ਖੇਡਾਂ ਗੀਤ ਸਾਨੂੰ ਬਹੁਤ ਚੰਗੇ ਲੱਗਦੇ। ਖੇਡਾਂ ਇਹ ਨਹੀਂ ਅਸੀਂ ਵੇਖਦੇ ਵੀ ਸਾਡਾ ਮੁੰਡਾ ਜਿਹੜਾ ਉਹ ਹੀ ਫੜੇ। ਬਿਲਕੁਲ ਬਿਲਕੁਲ, ਅਸੀਂ ਆਨੇ ਜਿਹੜਾ ਚੰਗਾ ਉਹਨੂੰ ਨਿਕਲਣਾ ਚਾਹੀਦਾ, ਉਹਨੂੰ ਨਿਕਲਣਾ ਚਾਹੀਦਾ। ਬਿਲਕੁਲ ਜੀ, ਜੇ ਉਹਨਾਂ ਦਾ ਜਾਫਲੀ ਚੰਗਾ ਤੇ ਉਹ ਵੀ ਸਾਡਾ, ਬਿਲਕੁਲ ਜੀ, ਜੇ ਉਹਨਾਂ ਦਾ ਸਹੀ ਚੰਗਾ ਉਹ ਵੀ ਸਾਡਾ। ਉਹ ਵੀ ਸਾਡਾ। ਬਿਲਕੁਲ ਜੀ, ਬਿਲਕੁਲ। ਤੇ ਕਬੱਡੀ ਹੋ ਗਈ ਆਪਣੀ ਪੰਜਾਬ ਦੀ ਜਿਹੜੀ ਖੇਡ ਆ ਗਈ, ਇਹ ਆ ਗਈ ਜੀ। ਗੀਤ ਸੰਗੀਤ ਆ ਗਿਆ ਜੀ। ਬਿਲਕੁਲ ਬਲਜੀਤ, ਜਿਵੇਂ ਆ ਕੇ ਬੈਠਾ ਮੇਰੇ ਪਿੰਡ, ਤੇ ਇਵੇਂ ਆਉਣ ਵਾਲੇ ਟਾਈਮ 'ਚ ਹੋਊਗਾ ਇਸ ਤਰ੍ਹਾਂ ਵੀ ਲੋਕ ਇੱਕ ਦੂਜੇ ਨਾਲ ਇੰਟਰੈਕਟ ਹੋਣਗੇ, ਮਿਲਣਗੇ? ਮੰਨ ਲਾ ਜਿਹੜੀ ਹੋਪ ਆ ਉਹ ਤਾਂ ਹੈਗੀ ਆ ਬਾਈ ਜੀ। ਬਾਕੀ ਤਾਂ ਸਿਰਫ ਵੀਜ਼ਾ ਪ੍ਰੋਸੈਸ ਦਾ ਹੁੰਦਾ। ਜੇ ਇੱਕ ਪਹਿਲਾਂ ਹਰੇਕ ਬੰਦੇ ਦੇ ਮਨ ਦੀ ਇੱਛਾ ਹੈ ਵੀ ਉਹ ਜਾਣਾ ਚਾਹੁੰਦਾ ਕਿ ਨਹੀਂ ਚਾਹੁੰਦਾ। ਇੱਕ ਉਹਦੇ ਮਨ 'ਚ ਇੱਛਾ ਜਾਗਦੀ ਆ, ਜਦੋਂ ਇੱਛਾ ਜਾਗੂਗੀ ਫੇਰ ਹੀ ਉਹ ਗਾਂ ਕੋਸ਼ਿਸ਼ ਕਰੂਗਾ। ਕਿੰਨੀ ਕੁ ਕੋਸ਼ਿਸ਼ ਕਰਦਾ ਇਹ ਵੀ ਉਹਦੇ ਉੱਤੇ ਡਿਪੈਂਡ ਆ। ਤੇ ਜਿੱਦਾਂ ਹੁਣ ਮੇਰੀ ਜੇ ਕਹੋਗੇ ਤਾਂ ਇਹ ਕਹਿ ਲਓ ਕਿ ਬਾਹਰਲੇ ਮੁਲਕ 'ਚ ਮਤਲਬ ਰਹਿਣ ਕਰਕੇ ਜਦੋਂ ਦਾ ਮੈਂ ਗਿਆ 97 ਦਾ, ਵੀ ਆਪਣੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਨਾਲ ਸਾਂਝ ਬਣ ਗਈ। ਉਹ ਫੇਰ ਹੋਰ ਜਾਣਨ ਦੀ ਇੱਛਾ, ਜਿਹੜੇ ਗੁਰਧਾਮ ਆ ਮਤਲਬ ਨਨਕਾਣਾ ਸਾਹਿਬ ਆ ਜਿਹੜੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਹਨ, ਉਹਨਾਂ ਕਰਕੇ ਕਹਿ ਲਓ ਕਿ ਵੀ ਧਾਰਮਿਕ ਸਥਾਨ ਆ, ਇੱਕ ਆਪਣੀਆਂ ਖੇਡਾਂ ਆ, ਆਪਣਾ ਵਿਰਸਾ ਆ, ਇੱਧਰ ਇਤਿਹਾਸਕ ਹੋਰ ਸਥਾਨ ਆ, ਉਹਨਾਂ ਨੂੰ ਦੇਖਣ ਦੀ ਮਤਲਬ ਜਿਹੜੀ ਚਾਹ ਹੁੰਦੀ ਆ ਮਨ 'ਚ, ਉਹ ਬੰਦੇ ਨੂੰ ਖਿੱਚ ਕੇ ਲਿਆਉਂਦੀ ਆ। ਹੁਣ ਕਿਹੜੇ ਕਿਸੇ ਬੰਦੇ ਦੇ ਮਨ 'ਚ ਘੱਟ ਹੋਊਗੀ, ਕਿਸੇ ਦੇ ਵੱਧ ਹੋਊਗੀ। ਜਿਹਦੇ 'ਚ ਹੋਊਗੀ ਜ਼ਿਆਦਾ ਹੋਊਗੀ ਤਾਂ ਉਹ ਜ਼ਰੂਰ ਵੀਜ਼ਾ ਮਤਲਬ ਵੀ ਪ੍ਰਾਪਤ ਕਰਕੇ ਤਾਂ ਮਿਲਾਉਣ ਦੀ ਕੋਸ਼ਿਸ਼ ਕਰੂਗਾ। ਤੇ ਮਤਲਬ ਵੀ ਸੱਚੇ ਪਾਤਸ਼ਾਹ ਅੱਗੇ ਦੁਆ ਆ ਵੀ ਇੱਧਰਲਿਆਂ ਨੂੰ ਵੀ ਵੀਜ਼ਾ ਮਿਲੇ, ਉੱਧਰਲਿਆਂ ਨੂੰ ਮਿਲੇ, ਵੀ ਇੱਕ ਦੂਜੇ ਨਾਲ ਆਪਣੇ ਜਿਹੜੇ ਵਿਛੜੇ ਖਾਸ ਕਰ ਬਜ਼ੁਰਗ ਜਿਨ੍ਹਾਂ ਨੇ ਆਪਣੇ ਪਿੰਡ ਛੁੱਟ ਗਏ ਪਿੰਡ ਜਿਹੜੇ, ਉਹ ਦੇਖਣ ਇੱਕ ਦੂਜੇ ਨੂੰ, ਜਾ ਕੇ ਪਿੰਡਾਂ ਨੂੰ ਦੇਖਣ, ਲੋਕਾਂ ਨੂੰ ਮਿਲਣ। ਜਾਂ ਵੀ ਮਤਲਬ ਇੰਨਾ ਨਹੀਂ ਹੈਗਾ ਵੀ ਜਿੱਦਾਂ ਕਹਿੰਦੇ ਵੀ ਵੀਜ਼ਾ ਲੈਣਾ ਬਹੁਤ ਔਖਾ ਮਤਲਬ ਹੁਣ ਮੈਂ ਵੀ ਲਿਆ ਹੀ ਸੀਗਾ ਉੱਥੇ ਨਿਊਯਾਰਕ ਕੌਂਸੂਲੇਟ ਦਾ ਵੀ ਮਤਲਬ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਵੀਜ਼ਾ ਦਿੱਤਾ। ਤੇ ਆਪਣੇ ਯਾਰਾਂ ਮਿੱਤਰਾਂ ਦਾ ਮਤਲਬ ਇੱਥੋਂ ਸਰਾਏ ਡਿੰਗ ਦੌਲਤ ਨਗਰ ਲਾਗੇ, ਲਾਲੇ ਮੂਸੇ ਲਾਗੇ, ਉੱਥੋਂ ਮਿੱਤਰ ਨੇ ਮੇਰੇ ਨੇ ਆਪਣੇ ਰਿਸ਼ਤੇਦਾਰ ਨੂੰ ਕਹਿ ਕੇ ਮੈਨੂੰ ਮਤਲਬ ਵੀ ਇਨਵੀਟੇਸ਼ਨ ਲੈਟਰ ਭਜਾਇਆ। ਹੋਰ ਵੀ ਮਿੱਤਰ ਸੀਗੇ ਮੇਰੇ ਇੱਥੇ, ਤੇ ਸਾਰਿਆਂ ਦਾ ਥੈਂਕਸ ਆ। ਜਹਾਂਗੀਰ ਆਪਣਾ ਭਾਜੀ ਆਪਣਾ ਜੇਲਮ ਤੋਂ, ਉਹਨੇ ਵੀ ਕੋਸ਼ਿਸ਼ ਕੀਤੀ ਆ, ਵੀ ਸਾਰਿਆਂ ਨੇ ਕੋਸ਼ਿਸ਼ ਕੀਤੀ ਆ, ਤੇ ਚਲੋ ਜੀ ਸਿਰੇ ਲੱਗ ਗਿਆ ਕੰਮ। ਇਰਫਾਨ ਭਾਜੀ ਸੀ ਉੱਥੇ, ਉਹਨਾਂ ਨੇ ਮਦਦ ਕੀਤੀ। ਸਾਰਿਆਂ ਦਾ ਧੰਨਵਾਦ ਜੀ। ਤੇ ਜਿਨ੍ਹਾਂ ਦੇ ਕਰਕੇ ਮਤਲਬ ਵੀ ਮੈਨੂੰ ਇੱਥੇ ਲਹਿੰਦੇ ਪੰਜਾਬ ਦੀ ਧਰਤੀ ਤੇ ਆਉਣ ਦਾ ਮੌਕਾ ਮਿਲਿਆ। ਤੇ ਨਾਸਰ ਸਾਹਿਬ ਢਿੱਲੋਂ ਜਿਹਨਾਂ ਨੂੰ ਆਪਾਂ ਇਹਨਾਂ ਦੇ ਵੀਡੀਓ ਪੰਜਾਬੀ ਲਹਿਰ ਦੇ ਉੱਤੇ ਦੇਖਦੇ ਰਹੇ ਹਾਂ, ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਬਹੁਤ ਵਧੀਆ ਲੱਗਿਆ। ਪੈਸੇ ਪੂਸੇ ਵੀ ਵਾਹਵਾ ਲੱਗ ਗਏ? ਨਹੀਂ ਜੀ, ਪੈਸੇ ਨਹੀਂ, ਸਿਰਫ ਵੀਜ਼ਾ ਫੀਸ ਜਾਂ ਕੁਛ ਨਹੀਂ ਹੈਗਾ। ਤੇ ਜੇ ਤੁਸੀਂ ਸਿੱਧਾ ਆਪਣੇ ਪੰਜਾਬ ਆਉਣਾ, ਕਹਿ ਲਓ ਕਿ ਇੰਡੀਆ ਪੰਜਾਬ ਆਉਣਾ ਆ, ਤੇ ਉੱਥੇ ਆਉਣੇ ਆ, ਤੇ ਉੱਥੋਂ ਸਿਰਫ ਬਾਰਡਰ ਕ੍ਰੋਸ ਕਰਨਾ ਹੈ। ਉੱਥੇ ਕੁਛ ਵੀ ਹੈ ਨਹੀਂ, ਭਾਵੇਂ ਤੁਰ ਕੇ ਲੰਘੇ ਤੁਹਾਨੂੰ, ਸਿਰਫ ਵੀਜ਼ਾ ਫੀਸ ਆ, ਕੋਈ ਪੈਸਾ ਨਹੀਂ ਲੱਗਦਾ, ਕੋਈ ਬਾਲੀ ਨਹੀਂ ਹੈਗਾ। ਐਵੇਂ $100-150 ਲੱਗਦਾ, ਤੇ ਹੋਰ ਕੁਛ ਨਹੀਂ। ਸੌਖਾ ਹੀ ਕੰਮ? ਬਿਲਕੁਲ ਸੌਖਾ ਆ। ਸਿਰਫ ਮਾੜੀ ਜਿਹੀ ਕੋਸ਼ਿਸ਼ ਕਰਨੀ ਪੈਂਦੀ ਹੈ, ਹਿੰਮਤ ਮਾਰਨੀ ਪੈਂਦੀ ਹੈ। ਹਾਂਜੀ। ਅੱਛਾ, ਇਧਰ ਆ ਪਿੰਡ ਆ ਨਾਲ ਨਾਲ ਤੇ ਤੁਹਾਡੇ ਸਾਰੇ ਜਾਣਦੇ ਆ, ਸਿੱਧਵਾਂ, ਭੰਮੀਪੁਰ ਆ, ਬੋੜਿਆਲ ਆ, ਬਾਠਾਂ। ਹਾਂਜੀ, ਬਾਠਾਂ ਦੇ ਗਾਣਿਆਂ 'ਚ ਵੀ ਆਉਂਦਾ, ਸਾਡੇ ਬਿਲਕੁਲ ਨਾਲ ਆ। ਠੀਕ ਹੈ ਜੀ।
ਅੱਗੇ ਆ ਗਿਆ ਟੋਟੀਆਂ, ਅੱਛਾ ਜੀ ਉਥੋਂ ਦੇ ਗਿੱਲ ਆ, ਠੀਕ। ਅੱਗੇ ਘਿਆਲਾ, ਠੀਕ। ਅੱਗੇ ਆ ਗਿਆ ਮਤਲਬ ਨੱਥੂ ਚੱਕ, ਹਾਂਜੀ ਅੱਗੇ ਝਬਾਲ ਆ, ਹਾਂਜੀ ਇਸ ਤਰ੍ਹਾਂ ਖੂਨੀ ਸਰਿਆਲਾ। ਇਹ ਜਿੰਨੇ ਪਿੰਡ ਆ ਨਾ ਇਹ ਸਾਰੇ ਉਧਰੋਂ ਉੱਠ ਕੇ ਆਏ ਆ। ਠੀਕ ਹੈ ਜੀ। ਇਹ ਪਿੰਡਾਂ ਦੇ ਨਾਂ ਜਿਹੜੇ ਜਦੋਂ ਆਬਾਦੀ ਜ਼ਿਆਦਾ ਉੱਠੀ ਨਾ ਉਸੇ ਨਾਂ ਦੇ ਪਿੰਡ ਆ ਗਏ। ਬਾਜੀਆ ਭੋਲੇ ਵਾਲ ਸਾਡੇ ਨਾਲ ਆ, ਹਾਂਜੀ ਕੁੜੀ ਵਾਲਾ ਨਾਲ ਆ, ਹਾਂਜੀ ਘੁਆਲਾ ਜਿਹੜਾ ਇਹ ਔਲਖਾਂ ਦਾ, ਠੀਕ ਹੈ। ਪੰਜ ਗਰਈਆਂ ਕਮਾਲਪੁਰ ਜਿਹੜਾ ਬਾਲਿਆਂ ਦਾ, ਹਾਂਜੀ ਅੱਛਾ 3 ਆ 2 ਆ 4 ਆ, ਇਹ ਰੰਧਾਵੇ ਸਾਰੇ ਹੀ। ਠੀਕ ਹੈ ਜੀ। ਅੱਗੇ ਭੋਲੇ ਵਾਲੇ ਆ, ਟੋਟੀਆਂ ਵਾ, ਇੱਥੇ ਗਿੱਲ ਨੇ, ਠੀਕ ਹੈ ਜੀ। ਜਾਂ ਨਾਗਾ ਆ, ਨਾਗਾਂ 'ਚ ਵੀ ਸਾਰੇ ਗਿੱਲ 7 ਪਿੰਡ ਆ, ਹਾਂਜੀ ਚੂੜੀ ਆ, ਮਤਿਆਣੀ ਆ, ਹਾਂਜੀ ਮਤਲਬ ਇਹ ਚੱਠੇ ਆ। ਠੀਕ ਹੈ ਜੀ। ਅੱਛਾ ਪਹਾੜੰਗ ਆ, ਤੇ ਦੂਸਰੇ ਪਿੰਡ ਆ ਲਾਗੇ ਘੜਤਲ ਆ, ਉੱਥੇ ਬਾਜਵੇ ਆ। ਠੀਕ। ਅੱਛਾ ਛੀਨਿਆਂ ਦੇ ਪਿੰਡ ਆਪਣੇ ਆ। ਹਾਂਜੀ ਇੱਥੇ ਹਰ ਜਿਹੜਾ ਤੁਹਾਡੇ ਜਿਹੜੇ ਪਿੰਡ ਆ ਨਾ 100 ਪਿੰਡ ਲਾ ਗਿਣ ਲਾ ਉੱਤੇ, ਠੀਕ ਹੈ ਜੀ। ਤੇ 100 ਹੀ ਇੱਧਰ ਆ। ਠੀਕ ਹੈ ਜੀ। ਕੋਈ ਐਸੀ ਗੱਲ ਨਹੀਂ ਵੀ ਜਿਹੜੇ ਉਧਰ ਪਿੰਡ ਆ ਜੇ ਇੱਧਰ ਹੈ ਨਹੀਂ। ਹਾਂਜੀ ਕਈਆਂ ਦਾ ਨਾਂ ਹੈ ਨਹੀਂ, ਨਾ ਹੈ ਨਹੀਂ। ਹਾਂਜੀ ਨਾਂ ਨਹੀਂ ਪਤਾ ਲੱਗਦਾ। ਜਿੰਨੇ ਅਸੀਂ ਆ ਗਾਣਿਆਂ 'ਚ ਜਾਂ ਪਿੰਡ 'ਚ ਸੁਣਦੇ ਆ ਨਾ, ਹਾਂਜੀ ਧਾਰੀਵਾਲ ਆ ਜੀ, ਆ ਫਰਾਲੇ ਆ, ਹਾਂਜੀ ਉਹ ਸਾਰੇ ਹੀ ਇੱਧਰ ਹੈਗੇ। ਹਾਂਜੀ ਹਾਂਜੀ ਉਹ ਸਾਰਾ ਕੁਝ ਸਾਰੇ ਪਿੰਡ ਵੀ ਹੈਗੇ ਤੇ ਸਾਰਾ ਕੁਝ ਵੀ ਉਹ ਹੈ ਸਾਰੀਆਂ ਉੱਧਰ ਹੈ। ਬਰਾਦਰੀਆਂ ਹੈਗੀਆਂ। ਜੋ ਲੜਾਈਆਂ ਝਗੜੇ ਤੇ ਜੋ ਪਿੰਡਾਂ ਦਾ ਮਾਹੌਲ ਹਾਂਜੀ ਹਾਂਜੀ ਉਹ ਵੀ ਸਾਰਾ ਕੁਝ ਹੈਗਾ। ਅੱਛਾ ਅੱਜ ਤੋਂ ਜਿਹੜਾ ਪਾਕਿਸਤਾਨ ਬਣਨ ਤੋਂ ਪਹਿਲਾਂ ਹਾਂਜੀ ਉੱਥੇ ਪਾਲਾ ਸੀ ਆਪਣਾ ਗੋਪਾਲਾ, ਹਾਂਜੀ ਉਹ ਛੀਨਿਆਂ ਨੇ ਮਾਰਿਆ ਸੀ। ਅੱਛਾ ਜੀ। ਉਹ ਛੀਨੇ ਇੱਥੇ ਆ ਕੇ ਬੈਠੇ। ਉਹ ਠੀਕ ਹੈ। ਉਹ ਅਸੀਂ ਆਨੇ ਉਹ ਛੀਨਿਆਂ ਨੂੰ ਮਖੌਲ ਕਰੀਦੇ ਵੀ ਜੇ ਪਾਲੇ ਦੇ ਪੋਤਰੇ ਆ ਕੇ ਤੁਹਾਨੂੰ ਉਹਨਾਂ ਫੜ ਲੈਣਾ। ਗੋਪਾਲਾ ਬੜਾ ਵੱਡਾ ਅੰਮ੍ਰਿਤਸਰ ਦੇ ਨਾਲ ਹੀ ਪਿੰਡ ਸੀ ਇਹਨਾਂ ਦਾ। ਹਾਂਜੀ ਹੈਗਾ ਗੋਪਾਲਾ ਬਿਲਕੁਲ। ਉਹ ਗੋਪਾਲਾ ਬਦਮਾਸ਼ ਬਹੁਤ ਵੱਡਾ ਸੀ। ਠੀਕ ਹੈ ਜੀ। ਉਹ ਡਾਕਾ ਮਾਰਨ ਆਇਆ ਤੇ ਛੀਨਿਆਂ ਫੜ ਕੇ ਮਾਰਤਾ ਰਾਤ। ਠੀਕ ਹੈ ਜੀ। ਉਹ ਇਹ ਆ ਵੀ ਉਹ ਜਿੰਨੇ ਕੰਮ ਹੈਗੇ ਨਾ ਉਹਨਾਂ ਨੂੰ ਪਤਾ। ਹਾਂਜੀ ਉਹ ਨਾ ਯਾਦ ਆਉਂਦਾ ਹੋਵੇ ਜਾਂ ਨਾ ਅਗਲੋਂ ਬੰਦਾ ਮਿਲਦਾ ਹੋਵੇ, ਹਾਂਜੀ ਉਹ ਸੋਚਣ ਵੀ ਹਰ ਸ਼ੈ ਹੀ ਉਧਰ ਹੈਗੀ ਆ। ਬਿਲਕੁਲ। ਇਹਦੇ ਜਿੰਨੇ ਪਿੰਡਾਂ ਦੇ 100 ਪਿੰਡ ਤੇ ਤਾਂ ਨਾਂ ਲਾ ਲਈ ਨਾ, 100 ਪਿੰਡ ਹੀ ਉਧਰੋਂ। ਬਿਲਕੁਲ ਬਿਲਕੁਲ।